ਟਰੱਕ ਪਾਰਕਿੰਗ ਨੂੰ ਲੈ ਕੇ ਅੱਜ ਦੀ ਡੇਟ ਦੇ ਵਿੱਚ ਵੀ ਅਮਰੀਕਾ ਦੇ ਵਿੱਚ ਬਹੁਤ ਬੁਰਾ ਹਾਲ ਹੈਗਾ ਆ। ਕਹਿੰਦੇ ਵੀ ਟਰੱਕ ਪਾਰਕਿੰਗ ਇਨ ਅਮਰੀਕਾ ਯੂਜ਼ਲੀ ਜਿਹੜੇ ਟਰੱਕ ਡਰਾਈਵਰਸ ਆ ਉਹਨਾਂ ਨੂੰ 12% ਉਹਨਾਂ ਦੀ ਐਨੂਅਲ ਇਨਕਮ ਦੇ ਉੱਤੇ ਉਹਦਾ ਖਰਚਾ ਹੁੰਦਾ ਆ। 56 ਮਿੰਟ ਐਵਰੇਜ ਹਰ ਰੋਜ਼ ਜੋ ਟਰੱਕ ਪਾਰਕਿੰਗ ਦੇ ਲਈ ਇਹ ਯੂਜ਼ ਕੀਤੇ ਜਾਂਦੇ ਆ। ਪਰ ਹੈ ਬੜਾ ਇਹ ਇੱਕ ਤਰ੍ਹਾਂ ਨਾਲ ਅਮਰੀਕਾ ਦੇ ਕਹਿੰਦੇ ਨਾਮ ਦੇ ਉੱਤੇ ਧੱਬਾ ਹੀ ਆ, ਸਟੇਨ ਆ ਵੀ ਐਡਾ ਵੱਡਾ ਮੁਲਕ ਹੋਵੇ ਤੇ ਹਜੇ ਜਿਹੜਾ ਇਨਫਰਾਸਟ੍ਰਕਚਰ ਟਰੱਕ ਪਾਰਕਿੰਗ ਨੂੰ ਲੈ ਕੇ ਇਹ ਬਹੁਤ ਜਿਹੜਾ ਮਾੜਾ ਹੈਗਾ ਆ। ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ ਨੇ ਇਹ ਕਿਹਾ ਵੀ 11 ਟਰੱਕਾਂ ਪਿੱਛੇ ਇੱਕ ਟਰੱਕ ਦੀ ਪਾਰਕਿੰਗ ਹੀ ਅਵੇਲੇਬਲ ਹੈਗੀ ਆ। 40,000 ਤੋਂ ਵੱਧ ਪਾਰਕਿੰਗ ਸਪੇਸਿਸ ਸ਼ਾਰਟ ਹੈਗੀਆਂ। ਬਹੁਤ ਸਾਰੀਆਂ ਐਪਸ ਇਸ ਟਾਈਮ ਕੰਮ ਕਰ ਰਹੀਆਂ ਕਈ ਟਰੱਕ ਪਾਰਕਿੰਗ ਨੂੰ ਕਿਸ ਤਰ੍ਹਾਂ ਸੁਲਝਾਇਆ ਜਾ ਸਕਦਾ ਆ। ਹੋਪਫੁਲੀ ਆਉਣ ਵਾਲੇ ਸਮੇਂ ਵਿੱਚ ਕੁਛ ਨਾ ਕੁਛ ਜਿਹੜੀ ਆ ਫੈਡਰਲ ਗਵਰਨਮੈਂਟ ਇਨਫਰਾਸਟ੍ਰਕਚਰ ਤੇ ਕੰਮ ਕਰ ਰਹੀ ਹੈ। ਪਰ ਇਸ ਟਾਈਮ ਇਹ ਵੀ ਬਾਕੀ ਤਾਂ ਸਾਰਾ ਪਤਾ ਹੈ ਵੀ ਟਰੱਕਿੰਗ ਦਾ ਬਹੁਤ ਬੁਰਾ ਹਾਲ ਚੱਲ ਰਿਹਾ, ਪਰ ਪਾਰਕਿੰਗ ਦਾ ਵੀ ਜਿਹੜਾ ਮੁੱਦਾ ਆ ਇਹ ਵੀ ਬਹੁਤ ਵੱਡਾ ਮੁੱਦਾ ਹੈਗਾ। ਬਿਲਕੁਲ ਜੀ, ਪਾਰਕਿੰਗ ਦਾ ਮੁੱਦਾ ਤਾਂ ਡੈਫੀਨੇਟਲੀ ਜਿਹੜਾ ਕਾਫੀ ਇੰਟੈਂਸਿਵ ਹੈਗਾ ਇਸ ਵੇਲੇ, ਔਰ ਖਾਸ ਕਰਕੇ ਜਿਹੜੇ ਸ਼ਹਿਰ ਹੈਗੇ ਆ ਉਹ ਆਲਮੋਸਟ ਇੰਪੋਸੀਬਲ ਕਰੀ ਜਾ ਰਹੇ ਆ ਕਿ ਟਰੱਕਾਂ ਨੂੰ ਪਾਰਕ ਕਰਨਾ ਔਰ ਟਰੱਕਾਂ ਦਾ ਉੱਥੇ ਆਉਣਾ। ਸੋ ਨੋਇੰਗਲੀ ਕਿ ਟਰੱਕੀ ਜਿਹੜੇ ਆ ਉਹਨਾਂ ਦੀ ਸਾਰੀ ਜਿਹੜੀ ਆ ਗਰੋਸਰੀ ਲੈ ਕੇ ਆਉਂਦੇ ਆ। ਤੇ ਬਾਕੀ ਜਿਹੜਾ ਹੈਗਾ ਇਸ ਵੇਲੇ ਪ੍ਰੋਬਲਮ ਇਹ ਹੈਗੀ ਆ ਕਿ ਇੱਕ ELD ਜਿਹੜੀ ਆ ਉਹਦੀ ਯੂਸੇਜ ਸ਼ਾਇਦ ਹੋ ਸਕਦਾ ਜੇ ਉਹਦੀ ਮੋਨੀਟਰਡ ਹੋਵੇ ਜਾਂ ਯੂਸੇਜ ਠੀਕ ਹੋਵੇ ਤਾਂ ਸ਼ਾਇਦ ਹੋ ਸਕਦਾ ਪਾਰਕਿੰਗ ਦਾ ਕਾਫੀ ਇਸ਼ੂਜ਼ ਖਤਮ ਹੋ ਸਕਦੇ ਆ। ਪਰ ਜਿਹੜੀ ਲੇਟ ਪਾਰਕਿੰਗ ਹੁੰਦੀ ਆ ਉਹਦੇ ਵਿੱਚ ਹਮੇਸ਼ਾ ਇਸ਼ੂ ਆਉਂਦਾ ਆ ਕਿ ਜਦੋਂ ਤੁਸੀਂ ਦਿਨ ਦੇ ਬਿਲਕੁਲ ਲਾਸਟ ਦੇ ਵਿੱਚ ਜਾਂ 10-11 ਵਜੇ ਤੋਂ ਬਾਅਦ 8-9-10-11 ਵਜੇ ਤੋਂ ਬਾਅਦ ਜੇ ਤੁਸੀਂ ਪਾਰਕਿੰਗ ਲੱਭਦੇ ਆ ਤੇ ਆਬਵੀਅਸਲੀ ਜਿਹੜੀ ਆ ਪਾਰਕਿੰਗ ਉਸ ਵੇਲੇ ਬਹੁਤ ਸ਼ਾਰਟੇਜ ਹੋ ਜਾਂਦੀ ਆ। ਯੂਜ਼ਲੀ ਜਿਹੜੇ ਸਾਡੇ ਵੈਸਟ ਕੋਸਟ ਵਾਲੇ ਟਰੱਕ ਹੈਗੇ ਆ ਉਹਨਾਂ ਨੂੰ ਆਲਵੇਜ਼ ਪਾਰਕਿੰਗ ਦਾ ਇਸ਼ੂ ਰਹਿੰਦਾ ਹੈ ਕਿ ਉਹਨਾਂ ਨੇ ਸ਼ੁਰੂ ਵੀ ਲੇਟ ਕਰਨਾ ਹੁੰਦਾ ਤੇ ਐਂਡ ਵੀ ਲੇਟ ਕਰਨਾ ਹੁੰਦਾ, ਤੇ ਇਸ ਕਰਕੇ ਜਿਹੜਾ ਆ ਕਾਫੀ ਇਸ਼ੂ ਜਿਹੜਾ ਉਹ ਹੁੰਦਾ ਆ। ਰਮਨ ਜੀ, ਜਿੱਦਾਂ ਤੁਸੀਂ ਕਿਹਾ ਵੀ ਯੂਜ਼ੇਜ ਦੇ ਨਾਲ ਡਾਇਰੈਕਟਲੀ ਲਿੰਕ ਆ, ਜੇ ਤੁਸੀਂ ਥੋੜਾ ਜਿਹਾ ਇਸ ਦੇ ਉੱਤੇ ਦੱਸੋ ਵੀ ਕਿੱਦਾਂ ਕਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਇਸ ਚੀਜ਼ ਨੂੰ। ਹੁਣ ਕਿਉਂਕਿ ਦੇਖੋ ਤੁਸੀਂ ਜੇ ਮਤਲਬ ਕਿ ਤੁਸੀਂ ਦੇਖੋ ਨਾ ਕਿ ਟ੍ਰੈਂਡ ਕੀ ਹੁੰਦਾ, ਟ੍ਰੈਂਡ ਹੁੰਦਾ ਕਿ ਹਰ ਇੱਕ ਬੰਦਾ ਜਿਹੜਾ ਆ ਉਹ ਜਿਹੜਾ ਆ ਆਉਂਦਾ ਆ ਬੇਸਿਕਲੀ ਵੀਕਐਂਡ ਤੇ ਉਹ ਕਹਿੰਦਾ ਵੀ ਮੈਂ ਵੈਸਟ ਕੋਸਟ ਤੇ ਜੇ ਉਹ ਇੱਧਰੋਂ ਚੱਲਿਆ ਤੇ ਵੀਕਐਂਡ ਤੇ ਕਹਿੰਦਾ ਮੈਂ ਘਰੇ ਹੋਵਾਂ। ਫਲੱਡ ਜੇ ਤੁਸੀਂ ਫਰਾਈਡੇ ਨੂੰ ਦੇਖੋ ਇੱਕ ਟ੍ਰੈਂਡ ਚੱਲਿਆ ਹੋਇਆ ਕਿ ਫਰਾਈਡੇ ਨੂੰ ਤੁਸੀਂ 40 ਜਿਹੜਾ ਹੈਗਾ ਫਰਾਈਡੇ ਸੈਟਰਡੇ ਨੂੰ 40 ਤੁਸੀਂ ਫੁਲੀ ਪੈਕ ਦੇਖੋਗੇ ਸਾਊਥ ਬਾਉਂਡ, ਜਿਹੜਾ ਐਲਬਕਰਕੀ ਤੋਂ ਲੈ ਕੇ ਤੇ ਅੱਗੇ ਆਪਣੇ ਕੈਲੀਫੋਰਨੀਆ ਤੱਕ ਚੱਲਦਾ ਹੈਗਾ, ਬਿਲਕੁਲ ਚੱਲ ਹੈਗਾ ਵੈਸਟ ਬਾਉਂਡ। ਫਿਰ ਉਧਰੋਂ ਜਦੋਂ ਤੁਸੀਂ ਮੰਡੇ ਨੂੰ pretty much everybody ਇੱਧਰੋਂ ਰੈਡੀ ਹੁੰਦਾ ਲੋਡ ਡ੍ਰੌਪ ਕਰਕੇ ਲੋਡ ਚੱਕਣ ਨੂੰ। ਈਵਨ ਲੋਡ ਰੇਟਸ ਜਿਹੜੇ ਆ ਨਾ ਉਹ ਵੀ ਉਹਨਾਂ ਸਮਿਆਂ ਦੇ ਉੱਤੇ ਜਿਹੜੇ ਲੋਡ ਰੇਟਸ ਹੁੰਦੇ ਆ ਉਹ ਵੀ ਬਹੁਤ ਡ੍ਰੌਪ ਹੋ ਜਾਂਦੇ ਆ ਕਿਉਂਕਿ ਜਦੋਂ ਤੁਸੀਂ ਉਹਨਾਂ ਨੂੰ ਪਤਾ ਹੈ ਕਿ ਅਮਾਊਂਟ ਆਫ ਟਰੱਕਸ ਜਿਹੜੇ ਅਵੇਲੇਬਿਲਿਟੀ ਹੈਗੀ ਆ ਤੁਹਾਡੀ ਵੈਸਟ ਕੋਸਟ ਦੇ ਉਹ ਜ਼ਿਆਦਾ ਹੈਗੀ ਆ। ਸੋ ਲੋਡ ਰੇਟ ਜਿਹੜੇ ਮੰਡੇ ਟਿਊਜ਼ਡੇ ਵੈਨਸਡੇ ਤੱਕ ਜਿਹੜੇ ਲੋਡ ਰੇਟਸ ਆ ਵੈਸਟ ਕੋਸਟ ਤੋਂ ਸਸਤੇ ਹੋ ਜਾਂਦੇ ਆ, ਥੋੜਾ ਡ੍ਰੌਪ ਹੋ ਜਾਂਦਾ ਆ। ਇੱਧਰੋਂ ਲੋਡ ਚੁੱਕਣਾ ਹੈਗਾ ਤੇ ਫਰਾਈਡੇ ਨੂੰ ਤੁਹਾਨੂੰ ਥੋੜਾ ਰੇਟ ਵਧੀਆ ਮਿਲ ਜਾਂਦਾ ਹੈਗਾ ਜੇ ਤੁਸੀਂ ਬਾਹਰ ਹੋ ਜਾਣਾ ਹੈ। ਸੋ ਉਹ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਯੂਸੇਜ ਦਾ ਮਤਲਬ ਕੀ ਹੈ ਕਿ ਫਿਰ ਇਹ ਹੋ ਜਾਂਦਾ ਕਿ ਫਿਰ ਜਿੱਦਾਂ ਤੁਹਾਡੀ ਲੌਗ ਬੁੱਕ ਚੱਲ ਰਹੀ ਆ ਉੱਦਾਂ ਹੀ ਤੁਸੀਂ ਚਲਾ ਰਹੇ ਆ। ਡਜ਼ਨਟ ਮੈਟਰ ਤੁਸੀਂ ਆਪਣੀ ਮਰਜ਼ੀ ਦੇ ਨਾਲ ਨਹੀਂ ਗਾ ਕਿ ਆਪਣੀ ਮਰਜ਼ੀ ਨਾਲ ਵੀ ਇਸ ਵੇਲੇ ਆਪਾਂ ਇੱਧਰ ਨੂੰ ਇਸ ਵੇਲੇ ਇੱਧਰ ਨੂੰ ਚੱਲ ਜਾਈਏ। ਫਿਰ ਉਹ ਸਕੈਟਰਡ ਹੋ ਜਾਂਦਾ ਆ ਜਿਹੜਾ ਤੁਹਾਡੇ ਆਵਰਸ ਆ, ਕਿਉਂਕਿ ਕੋਈ ਵੀ ਬੰਦਾ ਜਿਹੜਾ ਉਹ ਸੇਮ ਸਮੇਂ ਤੇ ਲੋਡ ਨਹੀਂ ਹੁੰਦਾ ਤੇ ਸੇਮ ਸਮੇਂ ਤੇ ਉਹ ਡ੍ਰੌਪ ਨਹੀਂ ਹੁੰਦਾ। ਸੋ ਸਾਰੇ ਸਕੈਟਰਡ ਹੋ ਜਾਂਦੇ ਆ ਥੋੜੇ ਜਿਹੇ। ਹੁਣ ਆ ਕਿ ਹੁਣ ਸਾਰੇ ਇੱਕੋ ਟਾਈਮ ਤੇ ਹੀ ਇਕੱਠੇ ਹੋ ਜਾਂਦੇ ਆ, ਸੋ ਇਸ ਕਰਕੇ ਜਿਹੜਾ ਆ ਇਸ਼ੂ ਖੜਾ ਵੀ ਹੁੰਦਾ। ਇਹ ਵੀ ਇੱਕ ਪ੍ਰੋਬਲਮ ਹੈਗੀ ਆ ਜੀ। ਅਕਸਰ ਆਪਾਂ ਦੇਖਦੇ ਹਾਂ ਹੁਣ ਉੱਦਾਂ ਵੈਸੇ ਆਈ ਥਿੰਕ DOT ਵਾਲੇ ਕਾਫੀ ਮਨੀ ਸਪੈਂਡ ਕਰ ਰਹੇ ਆ ਐਕਸਟਰਾ ਜਿਹੜੀ ਆ ਪਾਰਕਿੰਗ ਆ ਉਸ ਨੂੰ ਜਿਹੜਾ ਉਹ ਕਰਨ ਦੇ ਲਈ। ਕੀ ਕੈਲੀਫੋਰਨੀਆ ਵਾਲੇ ਪਾਸੇ ਵੀ ਉਹ ਮਨੀ ਆਈ ਹੈ ਜਾਂ ਅਜੇ ਦੂਜੇ ਸੂਬਿਆਂ ਦੇ ਵਿੱਚ ਹੀ ਘੁੰਮ ਰਹੀ ਹੈ ਮਨੀ?
ਜ਼ਿਆਦਾ ਮਨੀ ਦੂਜੇ ਸੂਬਿਆਂ 'ਚ ਹੀ ਰਹਿ ਜਾਂਦੀ ਆ। ਇੱਧਰ ਆਪਣੇ ਖਾਸ ਕਰਕੇ ਪਾਰਕਿੰਗ ਦਾ ਇਸ਼ੂ ਬਹੁਤ ਵੱਡਾ ਹੈਗਾ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ। ਜਿਹੜੇ ਬੇ ਏਰੀਏ ਦੇ ਵਿੱਚ ਰਹਿੰਦੇ ਆ ਜਾਂ LA ਦੇ ਵਿੱਚ ਰਹਿੰਦੇ ਆ, ਉਹਨਾਂ ਨੂੰ ਤਾਂ ਖਾਸ ਜਿਹੜੀ ਪੇਡ ਪਾਰਕਿੰਗ ਆ ਉਹ ਵੀ ਬਹੁਤ ਜ਼ਿਆਦਾ ਮਹਿੰਗੀ ਹੈਗੀ ਆ। 600-700 ਪਰ ਮੈਂ ਸੁਣਿਆ ਕਿ ਇੱਕ ਪਾਰਕਿੰਗ ਦਾ ਪੇ ਕਰਦੇ ਆ ਟਰੱਕ ਦੀ ਦਾ। ਜਿਹੜੀ ਹੁਣ ਸਾਡੇ ਫ੍ਰਿਜ਼ਨੋ ਵਾਲੇ ਸੈਂਟਰਲ ਵੈਲੀ ਦੇ ਵਿੱਚ ਚਲੋ 200-250 150 200-250 ਦੇ ਕਰੀਬ ਚੱਲਦਾ ਹੈਗਾ ਰੇਟ। ਤੇ ਜਿਹੜੀ ਆਪਣੇ ਯਾਰਡ ਪਾਰਕਿੰਗ ਹੈਗੀ ਆ, ਪਰ ਪਬਲਿਕ ਪਾਰਕਿੰਗ ਜਿਹੜੀ ਹੈਗੀ ਆ ਟਰੱਕਾਂ ਦੀ ਉਹ ਬਹੁਤ ਥੋੜੀ ਹੈਗੀ। ਈਵਨ ਰੈਸਟ ਏਰੀਆਜ਼ ਜਿਹੜੇ ਹੈਗੇ ਉਹ ਵੀ ਕਲੋਜ਼ ਹੀ ਰਹਿੰਦੇ ਆ। ਟਲਹਿਰੀ ਵਾਲਾ ਰੈਸਟ ਏਰੀਆ ਖਾਸ ਕਰਕੇ ਆਪਾਂ ਬੜੀ ਵਾਰੀ ਗੱਲ ਕੀਤੀ ਆ ਵੀ ਕਲੋਜ਼ ਹੀ ਰਹਿੰਦਾ। ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਦੇ ਵਿੱਚ ਸੋਚਣ ਵਾਲੀ ਗੱਲ ਆ ਕਿ ਇੱਕ ਟਰੱਕਰ ਆ, ਇੱਕ ਬੰਨੇ ਆਪਾਂ ਸੇਫਟੀ ਦੀ ਗੱਲ ਕਰਦੇ ਆ, ਇੱਕ ਬੰਨੇ ਆਪਾਂ ਕਹਿੰਦੇ ਵੀ ਆਪਾਂ ਟਰੱਕਰ ਨੂੰ ਸੇਫਟੀ ਦੇ ਵੀ ਆਪਾਂ ਕਰਨਾ ਆ, ਤੇ ਦੂਜੇ ਬੰਨੇ ਆਪਾਂ ਉਹਦੇ ਆਰਾਮ ਦੇ ਲਈ ਜਾਂ ਜਿੱਥੇ ਉਹਨੇ ਖੜਨਾ ਜਾ ਕੇ ਉਹ ਵੀ ਜਗ੍ਹਾ ਅਵੇਲੇਬਲ ਨਹੀਂ ਕਰਵਾਉਂਦੇ। ਤੇ ਜਿਹੜਾ ਰੋਡ ਤੇ ਟਰੱਕਰ ਹੈਗਾ ਉਹ ਜਾਊਗਾ ਤੇ ਜਾਊਗਾ ਕਿੱਥੇ? ਇਹ ਬੜੀ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਆ। ਔਰ ਸ਼ਾਇਦ ਜਿਹੜੀਆਂ ਗਵਰਨਮੈਂਟਸ ਹੈਗੀਆਂ ਇਸ ਇਸ਼ੂ ਨੂੰ ਪਤਾ ਨਹੀਂ ਕਿਸ ਢੰਗ ਦੇ ਨਾਲ ਦੇਖ ਰਹੀਆਂ ਹੈਗੀਆਂ। ਜਿਹੜੇ ਆਪਣੇ ਕਮਰਸ਼ੀਅਲ ਟਰੱਕ ਸਟਾਪਸ ਹੈਗੇ ਆ ਉਹਨਾਂ ਦੇ ਵਿੱਚ ਲਵਜ਼ ਜਿਹੜਾ ਹੈਗਾ ਉਹ ਸਾਰਿਆਂ ਨੂੰ ਉੱਤੇ ਹੈਗਾ। ਉਹਨੇ ਬਹੁਤ ਟਰੱਕ ਸਟਾਪ ਖੋਲੇ ਹੈਗੇ ਆ, ਬਹੁਤ ਪਾਰਕਿੰਗ ਐਡ ਕੀਤੀਆਂ ਹੈਗੀਆਂ, ਪਰ ਇਨਫ ਨਹੀਂ ਹੈਗੀਆਂ, ਸਫੀਸ਼ੀਐਂਟ ਨਹੀਂ ਹੈਗੀਆਂ। ਸਟਿਲ ਪਾਰਕਿੰਗ ਦਾ ਇਸ਼ੂ ਬਹੁਤ ਵੱਡਾ ਇਸ਼ੂ ਹੈਗਾ। ਤਾਂ ਹੀ ਅਕਸਰ ਜਦੋਂ ਵੀ ਕੋਈ ਬੰਦਾ ਰਾਤ ਨੂੰ ਜਦੋਂ ਟਰੈਵਲ ਕਰਦੇ ਨੇ, ਕਈ ਵਾਰੀ ਸ਼ੋਲਡਰਸ ਦੇ ਉੱਤੇ 2-2 3-3 ਟਰੱਕ ਆਪਾਂ ਲੱਗੇ ਜਿਹੜੇ ਉਹ ਦੇਖਦੇ ਆ। ਦੇਖੋ ਇਹ ਤਾਂ ਆਪਾਂ ਨਹੀਂ ਕਿਸੇ ਨੂੰ ਵੀ ਰਿਕਮੈਂਡ ਨਹੀਂ ਕਰਦੇ ਵੀ ਸ਼ੋਲਡਰ ਦੇ ਉੱਤੇ ਭਾਈ ਲਾ ਕੇ ਤੁਸੀਂ ਜਿਹੜਾ ਉਹ ਸੌਵੋ। ਸੇਫ ਪਾਰਕਿੰਗ ਜ਼ਰੂਰੀ ਆ। ਅਦਰਵਾਈਜ਼ ਆਪਾਂ ਦੇਖਿਆ ਰੀਸੈਂਟਲੀ ਇੱਕ ਥਾਂ ਤੋਂ ਬੰਦੂਕ ਦੀ ਨੋਕ ਦੇ ਉੱਤੇ ਟਰੱਕ ਚੋਰੀ ਕਰਕੇ ਵੀ ਜਿਹੜਾ ਉਹ ਲੈ ਗਏ। ਫਿਰ ਇੱਦਾਂ ਦੀਆਂ ਐਕਸੀਡੈਂਟਸ ਹੋਰ ਕਈ ਕੁਛ ਜਿਹੜਾ ਇਸ ਦੇ ਨਾਲ ਜਿਹੜਾ ਕਿਊਮੂਲੇਟਿਵ ਇਫੈਕਟ ਜਿਹੜਾ ਆਪਾਂ ਦੇਖਦੇ ਹਾਂ ਵੀ ਉਹ ਆਉਂਦਾ ਆ। ਸੋ ਰਿਕਮੈਂਡਡ ਇਹੀ ਆ ਵੀ ਭਾਈ ਆਪਣੇ ਜਿਹੜੇ ਟ੍ਰਿਪ ਦੀ ਪਲੈਨਿੰਗ ਆ ਉਹ ਉਸ ਹਿਸਾਬ ਦੇ ਨਾਲ ਕਰੋ ਵੀ ਜਦੋਂ ਤੁਹਾਨੂੰ ਲੱਗਦਾ ਜਿਹੜੇ ਟਾਈਮ ਤੁਹਾਨੂੰ ਪਾਰਕਿੰਗ ਬੈਸਟ ਵੀ ਜਿਹੜੀ ਉਹ ਮਿਲ ਸਕਦੀ ਆ ਉਹ ਦੇਖੋ। ਹਰ ਇੱਕ ਚੀਜ਼ ਤੁਹਾਡੇ ਹੱਥ 'ਚ ਨਹੀਂ, ਸਰਕਮਸਟੈਂਸ਼ੀਅਲ ਬਹੁਤ ਕੁਛ ਹੁੰਦਾ ਆ।